ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਡੇਰਾ ਮੁਖੀ ਦੀ। ਕਹਿੰਦੇ ਡੇਰਾ ਮੁਖੀ ਦੀਆਂ ਮੌਜਾਂ ਹੀ ਮੌਜਾਂ, ਪਹਿਲਾਂ ਪੇਰੋਲ ਮਿਲ ਗਈ ਤੇ ਹੁਣ ਸਜ਼ਾ ਮਾਫੀ ਹੋ ਗਈ। ਬਿਲਕੁਲ ਪ੍ਰਵੀਨ ਜੀ, ਇਸ ਤੋਂ ਵੱਧ ਹੋਰ ਕੀ ਚਾਹੀਦਾ ਬੰਦੇ ਨੂੰ ਕਿ 55 ਦਿਨਾਂ 'ਚ ਦੂਜੀ ਵਾਰ ਪੈਰੋਲ ਮਿਲ ਜਾਵੇ, ਇੱਕ ਜੀ। ਸਾਲ ਦੇ ਵਿੱਚ ਹੀ 4-4 ਵਾਰ ਪੈਰੋਲ ਮਿਲ ਜਾਣ, ਤੇ ਫਿਰ ਹੂੰ। ਉੱਪਰ ਦੀ ਸਜ਼ਾ ਮਾਫੀ ਦਾ ਤੋਹਫਾ ਵੀ ਮਿਲ ਜਾਵੇ। ਮਤਲਬ ਬੜਾ ਸੱਚਾ ਸੁੱਚਾ ਬੰਦਾ ਹੋਣਾ, ਬੜਾ ਚੰਗੇ ਕੰਮ ਕੀਤੇ ਹੋਣੇ। ਜੀ। ਜਿਸ ਵਿਅਕਤੀ ਦੇ ਉੱਤੇ ਆਪਣੀਆਂ ਧੀਆਂ ਜਿਹੜੀਆਂ ਉਹਨੂੰ ਪਿਤਾ ਜੀ ਕਹਿੰਦੀਆਂ ਨੇ, ਹਾਂਜੀ। ਉਹਦੇ ਬਲਾਤਕਾਰਾਂ ਦੇ ਦੋਸ਼ ਸਾਬਤ ਹੋ ਗਏ ਹੁਣ, ਜੀ। ਜਿਹੜਾ ਆਪਣੇ ਆਪ ਨੂੰ ਸੰਤ ਗੁਰਮੀਤ ਸਿੰਘ ਰਾਮ ਰਹੀਮ ਕਹਾਉਂਦਾ ਹੋਵੇ, ਹੂੰ। ਸੰਤ ਵੀ ਲਾਉਂਦਾ ਹੈ, ਗੁਰਮੀਤ ਵੀ ਲਾਉਂਦਾ ਹੈ, ਗੁਰੂ ਦਾ ਮੀਤ, ਰਾਮ ਵੀ ਲਾਉਂਦਾ ਹੈ, ਜੀ। ਸਿੰਘ ਵੀ ਲਾਉਂਦਾ ਹੈ, ਰਹੀਮ ਵੀ ਲਾਉਂਦਾ ਹੈ, ਹੂੰ। ਤੇ ਇੰਨੇ ਅਲੰਕਾਰ ਲਾ ਕੇ ਉਹ ਪਰਮਾਤਮਾ ਦੇ ਨਾਮਾਂ ਦੇ ਨਾਲ ਆਪਣੇ ਆਪ ਨੂੰ ਰੱਬ ਬਣਾਉਣ ਵਾਲਾ ਤੇ ਆਪਣੀਆਂ ਸਾਧਵੀਆਂ ਤੋਂ ਪਿਤਾ ਕਹਾਉਣ ਵਾਲਾ, ਉਸ ਬੰਦੇ ਦੇ ਉੱਤੇ ਬਲਾਤਕਾਰ ਦਾ ਵੀ ਕੇਸ ਹੋਵੇ ਤੇ ਸਜ਼ਾ ਹੋ ਗਈ ਹੋਵੇ, ਤੇ ਉਸ ਬੰਦੇ ਦੇ ਉੱਤੇ ਪੱਤਰਕਾਰ ਛਤਰਪਤੀ ਦੇ ਕਤਲ ਦਾ ਦੋਸ਼ ਸਾਬਤ ਹੋ ਗਿਆ ਹੋਵੇ, ਤੇ ਜਿਹੜਾ ਅਜੇ ਵੀ ਆਪਣੇ ਡੇਰੇ ਦੇ ਵਿੱਚ ਆਪਣੇ ਪ੍ਰੇਮੀਆਂ ਨੂੰ, ਆਪਣੇ ਲਈ ਸੇਵਾਦਾਰਾਂ ਨੂੰ, ਕੰਮ ਕਰਨ ਵਾਲਿਆਂ ਨੂੰ ਨਪੁੰਸਕ ਕਰਨ ਦੇ ਮਾਮਲਿਆਂ 'ਚ ਕੋਰਟ ਕਚਹਿਰੀਆਂ 'ਚ ਅਜੇ ਵੀ ਸਵਾਲਾਂ ਦੇ ਘੇਰੇ 'ਚ ਹੋਵੇ, ਤੇ ਉਸ ਵਿਅਕਤੀ ਤੇ ਸਰਕਾਰ ਮਿਹਰਬਾਨ ਹੋਵੇ ਤਾਂ ਸਵਾਲ ਤਾਂ ਹੋਣਗੇ ਜਨਾਬ। ਜੀ ਜੀ। ਹੱਦ ਹੈ, ਮਤਲਬ ਕਿ ਹਰਿਆਣਾ ਸਰਕਾਰ ਨੇ ਅਜਿਹੀ ਬੇਸ਼ਰਮੀ ਲਾਈ ਹੈ ਪ੍ਰਵੀਨ ਜੀ, ਕਿ 2017 ਤੋਂ ਜੀ। 2023 ਤੱਕ 4 ਹਾਂਜੀ। ਵਾਰ ਪੈਰੋਲ ਮਿਲੀ, ਜਿਹਦੇ ਵਿੱਚੋਂ 3 ਵਾਰ ਸਿਰਫ 2022 'ਚ ਮਿਲ ਗਈ। ਹੂੰ। ਅਸਲ 'ਚ ਕੋਸ਼ਿਸ਼ਾਂ ਪ੍ਰਵੀਨ ਜੀ ਜੇਲ੍ਹ 'ਚ ਜਾਣ ਤੋਂ ਬਾਅਦ ਜਦੇ ਵੀ ਹੋਈਆਂ ਸੀ। ਹੋਈਆਂ ਸੀ। ਕਦੇ ਮੇਰੀ ਬੇਬੇ ਬਿਮਾਰ ਆ, ਜੀ ਮੈਨੂੰ ਜੀ। ਪੈਰੋਲ ਦੇ ਦਿਓ, ਹੂੰ। ਮੇਰਾ ਢਿੱਡ ਦੁਖਦਾ, ਮੈਨੂੰ ਪੈਰੋਲ ਦੇ ਦਿਓ, ਜੀ। ਮੇਰੀ ਖੇਤੀ ਉਜੜ ਗਈ। ਹੂੰ। ਉਸ ਸਮੇਂ ਕੁਝ ਅਧਿਕਾਰੀਆਂ ਨੇ ਸਖਤ ਸਟੈਂਡ ਲਏ ਪ੍ਰਵੀਨ ਜੀ। ਹਾਂਜੀ। ਮੇਰੇ ਅੱਜ ਵੀ ਯਾਦ ਹੈ, ਜੇਲ੍ਹ ਵੱਲੋਂ, ਸਰਕਾਰ ਵੱਲੋਂ ਪੁਰਜ਼ੋਰ ਨਾਲ ਇਸ ਮਾਮਲੇ ਤੇ ਪੈਰੋਲ ਦੇਣ ਦੀ ਤਿਆਰੀ ਹੋ ਗਈ ਕਿ ਖੇਤੀ ਉਜੜ ਰਹੀ ਹੈ ਜੀ, ਉਹ ਸੰਭਾਲਣ ਦਾ ਬੰਦੇ ਨੂੰ ਅਧਿਕਾਰ ਹੈ ਜੀ, ਉਹਦੇ ਤਹਿਤ ਪੈਰੋਲ ਮਿਲਣੀ ਚਾਹੀਦੀ ਆ। ਠੀਕ ਹੈ। ਤੇ ਇੱਕ ਤਹਿਸੀਲਦਾਰ ਨੇ ਸਟੈਂਡ ਲੈ ਲਿਆ, ਕਹਿੰਦਾ ਜੀ ਮੈਨੂੰ 1 ਇੰਚ ਵੀ ਜ਼ਮੀਨ ਦਿਖਾ ਦਿਓ ਕਿ ਗੁਰਮੀਤ ਸਿੰਘ ਰਾਮ ਰਹੀਮ ਦੇ ਨਾਂ ਤੇ ਕੋਈ ਜ਼ਮੀਨ ਬੋਲਦੀ ਹੋਵੇ, ਮੈਂ ਛੱਡ ਦੇਣਾ। ਠੀਕ ਹੈ। ਜੀ ਜੀ। ਤਹਿਸੀਲਦਾਰ ਅੜ ਗਿਆ, ਹੂੰ। ਕਹਿੰਦਾ ਜਦੋਂ ਇਹਦੇ ਨਾਂ ਤੇ ਖੇਤ ਹੀ ਨਹੀਂ ਬੋਲਦੇ, ਇਹਦੇ ਨਾਂ ਤੇ ਐਗਰੀਕਲਚਰ ਜ਼ਮੀਨ ਹੀ ਨਹੀਂ ਬੋਲਦੀ, ਤਾਂ ਪੈਰੋਲ ਕਿਸ ਨਾਂ ਤੇ, ਕਿਹੜੀ ਫਸਲ ਉਜੜਨ ਦੀ ਗੱਲ ਕਰਦਾ? ਹੂੰ। ਕਹਿੰਦਾ ਕਿਹੜੀ ਪਾਰਟੀ ਦੀ ਵੋਟਾਂ ਦੀ ਫਸਲ ਬਚਾਉਣੀ ਹੈ? ਜੀ। ਸੋ ਅੱਜ ਕੱਲ ਉਹ ਤਹਿਸੀਲਦਾਰ ਕਿੱਥੇ ਨੇ, ਇਹ ਆਪਣੇ ਆਪ 'ਚ ਸਵਾਲ ਹੈ। ਸੋ ਹੂੰ। ਕਿਹੜੀ ਥਾਂ ਤੇ ਲਾਇਆ ਉਹਨਾਂ ਨੂੰ ਅੱਜ ਕੱਲ? ਪਰ ਉਹ ਤੋਂ ਬਾਅਦ ਫਿਰ ਸਰਕਾਰ ਦੇ ਨਿਯਮਾਂ ਇਹੋ ਜਿਹੇ ਘੜੇ, ਸਰਕਾਰ ਨੇ ਫਾਰਮੂਲੇ ਇਹੋ ਜਿਹੇ ਘੜੇ ਕਿ ਲੈ 1 ਨਹੀਂ, 2 ਵਾਰ ਨਹੀਂ, 3 ਵਾਰ, ਚੌਥੀ ਵਾਰ ਪੈਰੋਲ ਮਿਲ ਗਈ। ਜੀ ਔਰ ਬਿਲਕੁਲ। ਚਾਰੋਂ ਵਾਰ ਦੀ ਪੈਰੋਲ ਤੇ ਗੌਰ ਕਰਕੇ ਦੇਖੋ ਪ੍ਰਵੀਨ ਜੀ, ਤੁਹਾਨੂੰ ਸਾਫ਼ ਫਰਕ ਨਜ਼ਰ ਆਊਗਾ ਕਿ ਕਿਵੇਂ ਹਿੰਮਤ ਵੱਧਦੀ ਹੈ ਸਰਕਾਰ ਦੀ। 7 ਫਰਵਰੀ 2022 ਨੂੰ 21 ਦਿਨਾਂ ਲਈ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਮਿਲਦੀ ਆ, ਤੇ ਉਹ 21 ਦਿਨਾਂ ਦੇ ਵਿੱਚ ਆਪਣੇ ਜਵਾਕਾਂ ਨੂੰ ਵੀ ਕੁਝ ਦਿਨਾਂ ਲਈ ਮਿਲਦਾ, ਪਰਦੇ ਲਾ ਕੇ ਰਹਿੰਦਾ, ਕਿਸੇ ਦੇ ਸਾਹਮਣੇ ਨਹੀਂ ਆਉਂਦਾ, ਹੈ ਨਾ, ਬਚ ਕੇ ਰਹਿੰਦਾ। ਤੇ ਸਰਕਾਰ ਦੀ ਹਿੰਮਤ ਵੱਧ ਗਈ, ਲੈ ਜੀ ਕਿਸੇ ਨੇ ਨਹੀਂ ਪੁੱਛਿਆ, ਕਿਸੇ ਨੇ ਨਹੀਂ ਬੋਲਿਆ, 4 ਜਣੇ ਰੌਲਾ ਪਾਉਂਦੇ ਆ, ਪਾ ਲੈਣ, ਮੀਡੀਆ ਵਾਲੇ ਬੋਲਦੇ ਆ, ਬੋਲਣ, ਕੋਈ ਗੱਲ ਨਹੀਂ, ਜੀ ਚੱਕੋ ਜੀ। ਬਿਲਕੁਲ। 17 ਹੂੰ। ਜੂਨ 2022 ਆ ਗਈ, ਪੈਰੋਲ ਜਿਹੜੀ ਪਹਿਲੀ ਵਾਰ 21 ਦਿਨਾਂ ਵਾਲੀ ਸੀ ਉਹ ਵੱਧ ਕੇ 30 ਦਿਨਾਂ ਦੀ ਹੋ ਗਈ ਦੂਜੀ ਵਾਰ, ਤੇ ਬਾਬਾ ਜੀ ਮਿਲਣ ਲੱਗ ਗਏ ਜੀ ਸੰਗਤ ਨੂੰ, ਮੁਲਾਕਾਤਾਂ ਪ੍ਰੇਮੀਆਂ ਨਾਲ ਹੋਣ ਲੱਗੀਆਂ, ਖਾਸ ਪ੍ਰਬੰਧਕਾਂ ਨਾਲ ਹੋਣ ਲੱਗੀਆਂ, ਬੈਠਕਾਂ ਦੇ ਦੌਰ ਸ਼ੁਰੂ ਹੋ ਗਏ, ਤੇ ਉਹ ਤੋਂ ਬਾਅਦ ਜੀ। ਪਰਿਵਾਰ ਆਪਣਾ ਸਾਰਾ ਬਾਹਰ ਵੀ ਤੋਰਤਾ, ਹੂੰ। ਪਰਿਵਾਰ ਤੋਂ ਵਿਹਲੇ ਹੋ ਗਏ, ਤੇ ਇੱਥੇ ਫਿਰ ਮੂੰਹ ਬੋਲੀ ਧੀ ਹੈਗੀ ਆ। ਚਲੋ ਹੂੰ। ਜੀ, ਉਹ ਤੋਂ ਬਾਅਦ ਜੀ ਫਿਰ ਸਰਕਾਰ ਦੀ ਮਿਹਰਬਾਨੀ ਹੋਰ ਵੱਧ ਗਈ ਕਿ ਫਿਰ ਜੂਨ ਤੋਂ ਬਾਅਦ ਆ ਗਿਆ ਅਕਤੂਬਰ। ਹੂੰ। ਅਕਤੂਬਰ 2022 ਚ ਚੱਕੋ ਜੀ 40 ਦਿਨਾਂ ਦੀ ਪੈਰੋਲ, ਹੂੰ। ਤੇ ਫਿਰ ਹੁਣ 55 ਦਿਨਾਂ ਬਾਅਦ ਫਿਰ 21 ਜਨਵਰੀ ਨੂੰ ਫਿਰ ਚੱਕੋ ਜੀ 40 ਦਿਨਾਂ ਦੀ ਪੈਰੋਲ। ਹੂੰ। ਜੀ। ਤੇ ਬਾਬਾ ਫਿਰ ਹੁਣ ਸਤਸੰਗ ਵੀ ਕਰਦਾ, ਬਾਬਾ ਪ੍ਰਵਚਨ ਵੀ ਕਰਦਾ, ਬਾਬਾ ਹੂੰ। ਬਿਊਟੀ ਟਿਪਸ ਵੀ ਵੰਡਦਾ, ਬਾਬਾ ਕੁੜੀਆਂ ਨੂੰ ਇਹ ਵੀ ਪੁੱਛਦਾ ਵਿਆਹ ਕਰਾਉਣਾ। ਜੀ ਬਿਲਕੁਲ ਪੁੱਛਦਾ। ਬਿਲਕੁਲ ਸਹੀ। ਸੋ ਇਸ ਹੱਦ ਤੱਕ ਮਤਲਬ ਕਿ ਇਹ ਸਾਰਾ ਕੁਝ ਸਾਹਮਣੇ ਸਾਫ਼ ਦਿਖ ਰਿਹਾ। ਤਲਵਾਰਾਂ ਨਾਲ ਕੇਕ ਕੱਟਣ ਦੀਆਂ, ਕਹਿੰਦਾ ਅੱਜ ਤਾਂ 1 ਕੱਟਿਆ, 4 ਹੋਰ ਕੱਟਣੇ। ਅੱਛਾ ਜੀ। ਸਰਕਾਰ ਪਰਨਿਆਂ ਭਾਰ, ਸਰਕਾਰ ਗੋਡਿਆਂ ਭਾਰ, ਸਰਕਾਰ ਪੈਰਾਂ 'ਚ ਡਿੱਗੀ। ਕਦੇ ਮੇਅਰ ਆਉਂਦੇ ਨੇ ਕਰਨਾਲ ਦੇ, ਕਦੇ ਲੀਡਰ ਆਉਂਦੇ ਨੇ, ਕਦੇ ਮੁੱਖ ਮੰਤਰੀ ਦਾ ਸਲਾਹਕਾਰ ਆਉਂਦਾ, ਕਦੇ ਰਾਜ ਸਭਾ ਦਾ ਮੈਂਬਰ ਆਉਂਦਾ ਭਾਜਪਾ ਦਾ, ਕਦੇ ਐਮਐਲਏਆਂ ਦੇ ਹਾਂਜੀ। ਭਰਾ ਆਉਂਦੇ ਨੇ। ਸੋ ਸਾਰਾ ਹੂੰ। ਕੁਝ ਬੀਜੇਪੀ ਪੂਰੀ ਪੈਰਾਂ ਭਾਰ। ਹੂੰ। ਤੇ ਫਿਰ ਇੱਥੋਂ ਹੀ ਇੱਕ ਤੋਹਫੇ ਦਾ ਰਾਹ ਖੁੱਲਦਾ ਕਿ ਬਾਬਾ ਜਦੋਂ 40 ਦਿਨਾਂ ਦੀ ਹੁਣ ਚੌਥੀ ਪੈਰੋਲ ਤੇ ਆ ਪ੍ਰਵੀਨ ਜੀ, ਤਦ ਕੇਂਦਰ ਦੇ ਆਜ਼ਾਦੀ ਅੰਮ੍ਰਿਤ ਮਹਾਉਤਸਵ ਦੇ ਨਾਂ ਦੇ ਉੱਤੇ ਬਲਾਤਕਾਰੀਆਂ ਲਈ ਵੀ ਆਜ਼ਾਦੀ ਦਾ ਰਾਹ ਖੁੱਲਦਾ। ਠੀਕ ਹੈ। ਤੇ ਕਹਿੰਦੇ ਜੀ ਕੇਂਦਰ ਦੀ ਯੋਜਨਾ
ਉਸ ਯੋਜਨਾ ਤਹਿਤ ਇਹ ਫਾਰਮੂਲਾ ਹੈ ਕਿ ਜੇਕਰ ਤੁਹਾਡੀ ਸਜ਼ਾ 5 ਸਾਲ ਤੋਂ ਘੱਟ ਆ ਤਾਂ ਤੁਹਾਨੂੰ 1 ਮਹੀਨੇ ਦੀ ਸਜ਼ਾ ਮਾਫ ਹੋ ਸਕਦੀ ਹੈ 30 ਦਿਨਾਂ ਲਈ। ਜੀ ਜੇ ਤੁਹਾਡੀ ਸਜ਼ਾ 5 ਸਾਲ ਤੋਂ ਵੱਧ ਆ ਹੂੰ ਪਰ 10 ਸਾਲ ਤੋਂ ਘੱਟ ਆ ਫਿਰ ਤੁਹਾਨੂੰ 2 ਮਹੀਨੇ ਦੀ 60 ਦਿਨਾਂ ਦੀ ਸਜ਼ਾ ਮਾਫ ਹੋ ਸਕਦੀ ਹੈ। ਜੇ ਤੁਹਾਡੀ ਸਜ਼ਾ 10 ਸਾਲ ਤੋਂ ਵੱਧ ਹੈ ਜੀ ਤੇ ਫਿਰ ਤੁਹਾਨੂੰ 3 ਮਹੀਨੇ ਲਈ 90 ਦਿਨਾਂ ਦੀ ਸਜ਼ਾ ਮਾਫ ਹੋ ਸਕਦੀ ਹੈ। ਸੋ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਵੀ 20 ਸਾਲ ਦੀ ਸਜ਼ਾ ਔਰ ਕਤਲ ਦੇ ਮਾਮਲੇ 'ਚ ਵੀ 20 ਸਾਲ ਦੀ ਸਜ਼ਾ। ਔਰ ਜਿੱਥੋਂ ਤੱਕ ਮੇਰੇ ਧਿਆਨ 'ਚ ਹੈ ਉਹ ਦੋਵੇਂ ਸਜ਼ਾਵਾਂ ਅੱਡ ਅੱਡ ਨੇ ਕਿ ਪਹਿਲੀ 20 ਸਾਲ ਵਾਲੀ ਪੂਰੀ ਹੋਣ ਤੋਂ ਬਾਅਦ ਦੂਜੀ 20 ਸਾਲ ਵਾਲੀ ਸ਼ੁਰੂ ਹੋਣੀ ਹੈ। ਛਤਰਪਤੀ ਵਾਲਾ ਤੁਸੀਂ ਕਹਿ ਰਹੇ ਹੋ ਤੇ ਦੂਜਾ ਜੀ ਬਲਾਤਕਾਰ ਵਾਲਾ ਜੀ ਅੱਡੋ ਅੱਡ ਨੇ ਸ਼ਾਇਦ। ਹਾਂ ਫਿਰ ਮੇਰੇ ਹਿਸਾਬ ਨਾਲ ਤਾਂ 40 ਸਾਲ ਹੋ ਗਏ ਨਾ ਫਿਰ। ਤੇ ਉਸ ਹਵਾਲੇ ਦੇ ਵਿੱਚੋਂ ਤਾਂ ਵੀ ਬਾਬੇ ਨੂੰ 90 ਦਿਨਾਂ ਦੀ ਛੂਟ ਹੈ ਕਿ ਬਾਬੇ ਦੇ ਕੰਮ ਬੜੇ ਤਕੜੇ ਨੇ ਜੀ। ਅੱਖਾਂ ਦਾ ਵਰਲਡ ਰਿਕਾਰਡ ਬਣਾਇਆ, ਖੂਨਦਾਨ ਦਾ ਵਰਲਡ ਰਿਕਾਰਡ ਬਣਾਇਆ, ਸਬਜ਼ੀਆਂ ਦਾ ਵਰਲਡ ਰਿਕਾਰਡ ਬਣਾਇਆ। ਫਿਰ ਉਹਦੇ ਸਾਹਮਣੇ ਬਲਾਤਕਾਰ ਜਾਂ ਕਤਲੋਗਾਰਤ ਦਾ ਛੋਟੇ ਕੰਮ ਨੇ ਨਾ, ਇਹ ਤਾਂ ਅਪਰਾਧ ਹੀ ਨਹੀਂ ਗਣਦੀ ਹੋਣੀ ਖੱਟਰ ਸਰਕਾਰ। ਫਿਰ ਉਹਨਾਂ ਨੂੰ ਤਾਂ ਅਪਰਾਧੀ ਨਹੀਂ ਲੱਗਦਾ ਹੁਣ ਜੀ। ਤੇ ਇਸ ਲਈ ਇਹ ਤਾਂ ਸੁਤੰਤਰਤਾ ਸੈਨਾਨੀ ਨੇ ਤਾਂ ਕਰਕੇ ਆਜ਼ਾਦੀ ਦੇ 75 ਸਾਲਾਂ ਤੇ ਇਹੋ ਜਿਹਿਆਂ ਨੂੰ 90 ਦਿਨਾਂ ਦੀ ਛੁੱਟੀ ਦਿੱਤੀ ਜਾ ਰਹੀ ਹੈ। ਇਹ ਸ਼ਹਾਦਤ ਦਾ ਵੀ ਅਪਮਾਨ ਹੈ, ਇਹ ਸਾਡੇ ਸ਼ਹੀਦਾਂ ਦਾ ਵੀ ਅਪਮਾਨ ਹੈ, ਇਹ ਆਜ਼ਾਦੀ ਘੁਲਾਟੀਆਂ ਦਾ ਉਹਨਾਂ ਦੀ ਕੁਰਬਾਨੀਆਂ ਦਾ ਵੀ ਅਪਮਾਨ ਹੈ। ਤੇ ਇਹ ਹਰਿਆਣਾ ਸਰਕਾਰ ਦੇ ਆਵਾਮ ਨੂੰ, ਹਰਿਆਣਾ ਸਰਕਾਰ ਦੀਆਂ ਸੰਗਠਨਾਂ ਨੂੰ, ਜਿਸ ਦੇ ਘਰ ਵੀ ਧੀ ਜਨਮੀ ਹੈ, ਜਿਸ ਦੇ ਘਰ ਵੀ ਨੂੰਹ ਆਈ ਹੈ, ਉਸ ਨੂੰ ਸੋਚ ਲੈਣਾ ਚਾਹੀਦਾ ਕਿ ਆਹ ਸਰਕਾਰ ਕਿਹੜੀ ਬੇਟੀ ਬਚਾਓ ਵਾਲੇ ਫਾਰਮੂਲੇ ਤੇ ਚੱਲ ਰਹੀ ਹੈ। ਜੀ ਬਿਲਕੁਲ। ਸੋ ਮੈਨੂੰ ਲੱਗਦਾ ਹਰਿਆਣਾ ਦੇ ਲੋਕਾਂ ਨੂੰ ਵੀ ਇਸ ਮਸਲੇ ਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਸੋ ਕਿ ਇਹ ਕੀ ਹੋ ਰਿਹਾ ਭਾਈ। ਸੋ ਇਹ ਵੱਡਾ ਮੁੱਦਾ ਬਣੂਗਾ ਪ੍ਰਵੀਨ ਜੀ। ਮੈਨੂੰ ਲੱਗਦਾ ਇਸ ਦੇ ਉੱਤੇ ਸੰਗਠਨ ਸਾਹਮਣੇ ਆਉਣਗੇ ਜੀ ਤੇ ਇਹ ਰੋਸਾ ਵੱਡਾ ਬਣੇਗਾ ਸਰਕਾਰ ਮੂਹਰੇ। ਇਹ ਵੱਡੀ ਚੁਣੌਤੀ ਬਣ ਜਾ ਰਹੀ ਆ। ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਬੀਜੇਪੀ ਦੇ ਅੰਦਰੋਂ ਆਵਾਜ਼ ਉੱਠਣ ਲੱਗੀ, ਖਾਸ ਕਰਕੇ ਸੁਨੀਲ ਜਾਖੜ ਨੇ ਜਿਵੇਂ ਕੇਂਦਰ ਦੇ ਹਾਈ ਕਮਾਂਡ ਨੂੰ, ਭਾਜਪਾ ਦੀ ਹਾਈ ਕਮਾਂਡ ਨੂੰ ਸੁਨੇਹਾ ਭੇਜਿਆ ਕਿ ਭਾਈ ਪੰਜਾਬ 'ਚ ਵੋਟਾਂ ਨਾ ਪਾਲਿਓ ਫਿਰ ਬਾਬੇ ਨੂੰ ਪੈਰੋਲ ਦੇ ਕੇ। ਪਰ ਉਹਦੀ ਗੱਲ ਅਜੇ ਦਿੱਲੀ ਪਹੁੰਚੀ ਨਹੀਂ ਸੀ ਕਿ ਉਹ ਤੋਂ ਪਹਿਲਾਂ ਸੁਨੇਹਾ ਆ ਗਿਆ ਕਿ 90 ਦਿਨਾਂ ਤੁਹਾਨੂੰ ਸਜ਼ਾ ਵੀ ਮਾਫ ਹੋਗੀ। ਬਿਲਕੁਲ ਕੁੱਲ ਮਿਲਾ ਕੇ ਬਾਬੇ ਦੀਆਂ ਮੌਜਾਂ ਹੀ ਮੌਜਾਂ, ਪਹਿਲਾਂ ਪੈਰੋਲ ਤੇ ਹੁਣ ਸਜ਼ਾ ਮਾਫ। ਜੀ